ਕੈਨੇਡਾ ਦੀਆਂ ਮੂਲਭੂਤ ਵੈਲਿਊਜ਼ ਫੰਡਾਮੈਂਟਲ ਵੈਲਿਊਜ਼ ਜਿਹੜੀਆਂ ਹਿਊਮੈਨਿਟੀ, ਹਿਊਮਨ ਰਾਈਟਸ, ਜਸਟਿਸ, ਅਕਾਊਂਟੇਬਿਲਿਟੀ ਇਹ ਸਾਰੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਦੇ ਨਾਲ ਕਿਤੇ ਨਾ ਕਿਤੇ ਕੈਨੇਡੀਅਨ ਇਸ ਨਵੇਂ ਪ੍ਰਾਈਮ ਮਿਨਿਸਟਰ ਜਾਂ ਨਵੀਂ ਲਿਬਰਲ ਗਵਰਨਮੈਂਟ ਨੇ ਕੰਪਰੋਮਾਈਜ਼ ਕੀਤਾ ਹੈ। ਕੈਨੇਡਾ 'ਚ ਵੀ ਕੈਨੇਡੀਅਨ ਮੀਡੀਆ ਵੀ ਇਸ ਵੇਲੇ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਹ ਪੂਰੀ ਤਰ੍ਹਾਂ ਪ੍ਰਾਈਮ ਮਿਨਿਸਟਰ ਕਾਰਨੀ ਦੇ ਪਿੱਛੇ ਪਿਆ ਹੋਇਆ ਵੀ ਇਹ ਕੀ ਹੈ। ਔਰ ਕੱਲਾ ਇਹੀ ਨਹੀਂ, ਪਾਰਲੀਮੈਂਟ ਦੇ ਵਿੱਚ ਵੀ ਕੱਲ NDP ਦੀ ਵੋਕਲ MP ਨੇ ਜਿਹੜਾ ਉਹ ਬਿਲਕੁਲ ਧੱਜੀਆਂ ਉਡਾਈਆਂ ਉਹਨਾਂ ਦੀਆਂ ਕਿ ਵੀ ਤੁਸੀਂ ਇਹ ਜਿਹੜਾ ਜਦੋਂ ਕਿ ਕੇਸਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤੁਹਾਡੀ RC MP ਨੇ ਵੀ ਜਿਹੜਾ ਇਵਨ ਅਮਿਤ ਸ਼ਾਹ ਦਾ ਨਾਮ ਲਿਆ ਜਿਹੜਾ ਹੋਮ ਮਿਨਿਸਟਰ ਹੈ ਉਹਦੀ ਗਵਰਨਮੈਂਟ ਦਾ। ਔਰ ਦੂਸਰਾ ਤੁਸੀਂ ਵਿਦਆਊਟ ਅਕਾਊਂਟੇਬਿਲਿਟੀ ਇਹ ਉਹਨੂੰ ਫੋਟੋ ਆਪ ਦਿਓਗੇ, ਉਹਦੇ ਨਾਲ ਬਾਈਲੇਟਰਲ ਕਰੋਗੇ, ਉਹਨੂੰ ਦੂਸਰਾ ਕਰੋਗੇ, ਉਹਨੂੰ ਰੈੱਡ ਕਾਰਪੇਟ ਵੈਲਕਮ ਦਿਓਗੇ। ਇੰਡੀਅਨ ਮੀਡੀਆ ਦਾ ਇੱਕ ਹਿੱਸਾ ਉਹਨਾਂ ਦਾ ਇਹ ਵੀ ਕਹਿਣਾ ਵੀ ਇਹ ਜਿਹੜੀ ਮੋਦੀ ਦੀ ਵਿਜ਼ਿਟ ਹੈ 15 ਤੋਂ 17 ਜੂਨ ਤੱਕ ਇਹ ਉਹਦੇ ਲਈ ਬੜੀ ਹਿਊਮਿਲੇਟਿੰਗ ਮੂਵਮੈਂਟ ਵੀ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇੰਡੀਆ ਨੇ ਡੀਲ ਵੀ ਬਣਾਈ ਹੈ ਕੈਨੇਡਾ ਦੇ ਨਾਲ ਕਿ ਅਸੀਂ ਕੋਆਪਰੇਟ ਕਰਾਂਗੇ ਹਰਦੀਪ ਸਿੰਘ ਨਿੱਜਰ ਮਰਡਰ ਮਾਮਲੇ 'ਚ। ਕੌਮ ਦੇ ਲਈ ਇਹ ਵੀ ਜ਼ਖਮਾਂ ਤੇ ਲੂਣ ਭੁੱਕਣ ਵਾਂਗ ਹੈ ਕਿਉਂਕਿ 18 ਜੂਨ ਦਾ ਦਿਨ ਹੀ ਹੈ ਜਦੋਂ ਕਿ 2 ਸਾਲ ਹੋ ਜਾਣੇ ਨੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ। ਔਰ ਉਸ ਵੀਕਐਂਡ ਉਹਨਾਂ ਦਿਨਾਂ 'ਚ ਹੀ ਉਸ ਮਰਡਰਰ ਨੂੰ ਜਿਹਦੀਆਂ ਏਜੰਸੀਆਂ ਨੇ ਉਸ ਮਰਡਰ ਨੂੰ ਪਲਾਨ ਕੀਤਾ ਤੁਸੀਂ ਕੈਨੇਡਾ ਦੇ ਵਿੱਚ ਰੈੱਡ ਕਾਰਪੇਟ ਦੇ ਰਹੇ ਹੋ, ਉਹਨੂੰ ਸੱਦ ਰਹੇ ਹੋ। ਇਹ ਤਾਂ ਜਿਹੜੀ ਹੈ ਉਹ ਕੈਨੇਡੀਅਨ ਸੋਵਰਨਿਟੀ ਦੀ ਵੀ ਤੋਹੀਨ ਹੈ, ਇੰਟਰਨੈਸ਼ਨਲ ਲਾਅ ਦੀ ਵੀ ਤੋਹੀਨ ਹੈ ਔਰ ਕੈਨੇਡਾ ਦੇ 1 ਮਿਲੀਅਨ ਸਿੱਖਾਂ ਦੀ ਵੀ ਤੋਹੀਨ ਹੈ। ਵੀ ਜੇ ਕੈਨੇਡਾ ਇਸ ਮਾਮਲੇ ਦੇ ਉੱਤੇ ਆਲਰੇਡੀ ਉਹਨੇ ਗਿਵਨ ਕੀਤਾ ਹੈ ਤੇ ਇਹਦਾ ਮਤਲਬ ਹੈ ਵੀ ਕੈਨੇਡਾ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਸਰਕਾਰ ਵੱਲੋਂ ਨਰਿੰਦਰ ਮੋਦੀ ਨੂੰ G7 ਸੰਮੇਲਨ ਲਈ ਸੱਦਾ ਪੱਤਰ ਭੇਜਣ ਨੂੰ ਲੈ ਕੇ ਕੈਨੇਡਾ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਔਰ ਕੈਨੇਡਾ ਸਰਕਾਰ ਨੂੰ ਪਾਰਲੀਮੈਂਟ ਵਿੱਚ ਵੀ ਇਸ ਫੈਸਲੇ ਲਈ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਚਰਚਾ ਹੈ ਕਿ ਮੋਦੀ ਨੂੰ ਸ਼ਰਤਾਂ ਤੈਅ ਜਿਹੜਾ ਸੱਦਾ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ G7 ਮੁਲਕਾਂ ਦੀ ਜਿਹੜੀ ਸਮਿਟ ਹੈ ਐਨੂਅਲ, ਵੈਸੇ ਵੀ 50 ਸਾਲਾ ਇਸ ਨੂੰ ਕਿਹਾ ਜਾ ਰਿਹਾ ਹੈ। ਇਹ 15 ਜੂਨ ਤੋਂ 17 ਜੂਨ ਤੱਕ ਕੈਨੇਡਾ ਦੇ ਸੂਬੇ ਅਲਬਰਟਾ ਦਾ ਸ਼ਹਿਰ ਹੈ ਕਨੈਨਸਕਿਸ, ਇਹ ਰੂਰਲ ਬੈਲਟ ਹੈ। ਔਰ ਜਿਵੇਂ ਅਸੀਂ ਇਹ ਫਾਈਂਡ ਆਊਟ ਵੀ ਕੀਤਾ ਹੈ ਕਿ ਉੱਥੋਂ ਬਹੁਤ ਦੂਰ ਉਹਨਾਂ ਨੇ ਕੈਲਗਰੀ ਉਹਦੇ ਨੇੜੇ ਟਾਊਨ ਹੈ। ਸੋ ਸ਼ਾਇਦ ਕਿਸੇ ਨੂੰ ਵੀ ਕਨੈਨਸਕਿਸ ਦੇ ਨੇੜੇ ਤੇੜੇ ਵੀ ਢੁਕਣ ਨਾ ਦਿੱਤਾ ਜਾਏ। ਔਰ ਹਾਲਾਂ ਜਿਵੇਂ ਮੈਂ ਕਿਹਾ ਸੀ ਵੀ G7 ਹੋਏ, G20 ਹੋਏ ਜਾਂ ਏਸ਼ੀਆਨ ਹੋਏ ਜਾਂ ਬ੍ਰਿਕਸ ਹੋਏ ਜਾਂ ਯੂਰਪੀਅਨ ਯੂਨੀਅਨ ਔਰ ਦੂਸਰੇ ਸਾਰੇ ਇਸ ਕਿਸਮ ਦੇ ਸੰਗਠਨ ਨੇ ਉਹ ਆਪੋ ਆਪਣੇ ਆਰਥਿਕ ਰਿਸ਼ਤਿਆਂ ਦੀ ਵੀ ਗੱਲ ਕਰਦੇ ਨੇ। G7 ਮੁਲਕ ਵੀ ਜਿਹੜੇ ਨੇ ਇਹ ਦੁਨੀਆ ਦੀ ਇਕੋਨਮੀ ਦਾ ਲਗਭਗ 40% ਬਣਦੇ ਨੇ। ਬਿਫੋਰ ਜਿਹੜਾ ਹੈ ਉਹ ਰਸ਼ੀਆ ਵੀ ਇਸ ਦਾ ਇੱਕ ਸਟੇਜ ਦੇ ਉੱਤੇ ਹਿੱਸਾ ਬਣ ਗਿਆ ਸੀ ਪਰ ਹੌਲੀ ਹੌਲੀ ਸੈਂਕਸ਼ਨਸ ਕਰਕੇ ਜਾਂ ਦੂਜਾ ਉਹਨੂੰ ਬਾਹਰ ਕੱਢਿਆ। ਅਮਰੀਕਾ ਵੀ ਜ਼ਾਹਰ ਤੌਰ 'ਤੇ ਹੋਏਗਾ, ਜਾਪਾਨ ਵੀ ਹੈ, ਜਰਮਨ, ਫਰਾਂਸ ਔਰ UK, ਇਹ ਸਾਰੇ, ਇਟਲੀ, ਇਹ ਸਾਰੇ, ਕੈਨੇਡਾ ਇਸ ਸਾਰੇ ਦੇ ਨੇ। ਔਰ ਕੈਨੇਡਾ ਦਾ ਜ਼ਾਹਰ ਹੈ ਹੋਸਟ ਹੈ। ਸੋ ਸਾਡੀ ਵੀ ਕੋਈ ਬਹੁਤੀ ਇਕੋਨਮੀ 'ਚ ਲੋਕ ਆਪੋ ਆਪਣਾ ਜਿਹੜਾ ਹੈ ਉਹ ਹਿੱਤ ਦੇਖਦੇ ਨੇ ਕਿ ਭਾਈ ਉਹਨਾਂ ਨੇ ਕੀ ਕਰਨਾ ਹੈ, ਕਿਵੇਂ ਹੈ। ਇੱਕ ਵਕਤ ਸੀ ਕਿ ਵੀ ਚਲੋ ਵੱਡੀਆਂ ਇਕੋਨਮੀਜ਼ ਨੂੰ ਕਲਾਈਮੇਟ ਚੇਂਜ ਨਾਲ ਹੁੰਦਾ ਸੀ ਕਿ ਭਾਈ ਇਹ ਓਜ਼ੋਨ ਲੇਅਰ ਬਣ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ ਔਰ ਇਹ ਸਾਰਿਆਂ 'ਚੋਂ ਵੱਡੀਆਂ ਇਕੋਨਮੀਜ਼ ਵਾਲੇ ਜਿੱਥੋਂ ਜਿਹੜੀ ਹੈ ਉਹ ਪੋਲਿਊਸ਼ਨ ਆਉਂਦੀ ਸੀ ਜਾਂ ਉੱਥੋਂ ਸਮੋਕ, ਕਾਰਬਨ ਮੋਨੋਕਸਾਈਡ ਦਾ ਜਿਹੜਾ ਵਾਤਾਵਰਨ ਜਾਣਾ ਘਟਾਇਆ ਜਾਏ, ਫੰਡਿੰਗ ਜਾਂ ਦੂਜੇ ਕਰਦੇ ਸੀ। ਪਰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਤਾਂ ਇਹਨਾਂ ਪ੍ਰੋਬਲਮਸ ਨੂੰ ਜਿਹੜਾ ਹੈ ਉਹ ਮੰਨਦਾ ਹੀ ਨਹੀਂ ਕਿ ਕੋਈ ਕਲਾਈਮੇਟ ਚੇਂਜ ਹੈ ਜਾਂ ਕੋਈ ਇਸ ਕਿਸਮ ਦਾ ਹੈ। ਸੋ ਉਹ ਵੀ ਸਾਰੇ ਜਿਹੜਾ ਖਾਸ ਤੌਰ 'ਤੇ ਪੈਰਿਸ ਐਗਰੀਮੈਂਟ ਸੀ ਕਲਾਈਮੇਟ ਚੇਂਜ ਤੇ ਉਹਦੀ ਵੀ ਫੂਕ ਨਿਕਲ ਗਈ ਹੋਈ ਹੈ। ਔਰ ਈਵਨ ਹੁਣ ਤਾਂ ਜਿਹੜੇ ਅਦਾਰੇ ਯੂਨਾਈਟਿਡ ਨੇਸ਼ਨਸ ਦੇ ਥੱਲੇ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ UNESCO ਜਾਂ ਵਰਲਡ ਦੇ ਫੂਡ ਪ੍ਰੋਗਰਾਮ ਜਾਂ ਦੂਸਰੇ ਨੇ ਉਹ ਵੀ ਸਾਰੇ ਪ੍ਰਭਾਵਿਤ ਹੋ ਰਹੇ ਨੇ ਕਿਸੇ ਨਾ ਕਿਸੇ ਪਾਸਿਓਂ।
ਅਮਰੀਕਾ ਦੇ ਵਿੱਚ ਆਪਣੇ ਕਿਸਮ ਦੀ ਡਿਬੇਟ ਹੈ, ਹਾਲਾਂ ਇਸ਼ੂ ਸਾਰੇ ਹੀ ਚੱਲ ਰਹੇ ਨੇ। ਐਲਾਨ ਮਸਕ ਔਰ ਟਰੰਪ ਦੀ ਆਪਸੀ ਖਿੱਚਾਤੂਈ 2 ਦਿਨ ਤਾਂ ਉਹਦੇ 'ਚ ਬਹੁਤ ਜ਼ਿਆਦਾ ਇਲਜ਼ਾਮਬਾਜ਼ੀ ਰਹੀ। ਹੁਣ ਅੱਜ ਐਲਨ ਮਸਕ ਨੇ ਕੁਛ ਦੇ ਲਈ ਮਾਫੀ ਵੀ ਮੰਗ ਲਈ ਹੈ ਕਿ ਭਈ ਮੈਂ ਗੁੱਸੇ ਦੇ ਵਿੱਚ ਟਵੀਟ ਕਰਤੇ ਟਰੰਪ ਦੇ ਖਿਲਾਫ, ਔਰ ਉਹ ਉਹਨੇ ਡਿਲੀਟ ਵੀ ਕੀਤੇ ਨੇ। ਟਰੰਪ ਨੇ ਵੀ ਧਮਕੀ ਦਿੱਤੀ ਸੀ ਕਿ ਭਾਈ ਇਹ 70 ਕਿ ਕਿੰਨੇ ਬਿਲੀਅਨ ਡਾਲਰ ਦੇ ਜਿਹੜੇ ਕੰਟਰੈਕਟ ਨੇ ਸਰਕਾਰੀ, ਇਹ ਕੈਂਸਲ ਕਰ ਦੂੰ। ਸੋ ਇੱਕ ਪਾਸੇ ਉਹ ਡਿਬੇਟ ਚੱਲ ਰਹੀ ਸੀ, ਦੂਸਰੇ ਪਾਸੇ ਇਹ ਵੀ ਅਸੀਂ ਸਿਵਿਲੀਅਨ ਪਾਪੂਲੇਸ਼ਨ ਦੇ ਉੱਤੇ ਫੌਜ ਦਾ ਜ਼ੁਲਮ ਅਸੀਂ ਤਾਂ ਉਹਨਾਂ ਦਿਨਾਂ 'ਚੋਂ ਹੀ ਲੰਘ ਰਹੇ ਹਾਂ ਕਿ ਭਾਈ ਫੌਜ ਦੇ ਜਿਹੜੀ ਫੌਜ ਡਿਫੈਂਡ ਕਰਨ ਲਈ ਹੁੰਦੀ ਹੈ ਬਾਰਡਰਸ ਨੂੰ, ਮੁਲਕ ਨੂੰ, ਜਿਹਨੂੰ ਹਰ ਮੁਲਕ ਦਾ ਵਸਿੰਦਾ ਪਿਆਰ ਕਰਦਾ ਹੈ, ਉਹ ਫੌਜ ਦੇ ਨਾਲ ਜੁੜਿਆ ਹੁੰਦਾ ਕਿ ਵੀ ਉਹਨੂੰ ਸਿਵਿਲੀਅਨਸ ਦੇ ਖਿਲਾਫ ਨਹੀਂ ਵਰਤਿਆ ਜਾਣਾ ਚਾਹੀਦਾ। ਲੇਕਿਨ ਅਸੀਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਆਪਣੀ ਐਂਟਾਈ ਇਮੀਗ੍ਰੇਸ਼ਨ ਲਾਈਨ ਨੂੰ, ਇਸ ਐਂਟਾਈ ਲੀਗਲ ਇਮੀਗ੍ਰੈਂਟਸ ਦੀ ਲਾਈਨ ਨੂੰ ਇਸ ਹੱਦ ਤੱਕ ਟੋ ਕਰ ਰਹੇ ਨੇ ਵੀ LA ਦੇ ਵਿੱਚ ਜਦੋਂ ਜਿਹੜੇ ਆਈਸ ਦੇ ਰੇਡ ਸਨ ਔਰ ਦੂਸਰੇ ਸੀ ਲੋਕ ਰੈਜ਼ਿਸਟ ਕਰਦੇ ਸੀ, ਪੀਸਫੁਲ ਪ੍ਰੋਟੈਸਟ ਵੀ ਹੋ ਰਹੇ ਸੀ, ਔਰ ਬਿਨਾਂ ਗਵਰਨਰ ਨੂੰ ਪੁੱਛਿਆ, ਕਿਉਂਕਿ ਇਸ ਵੇਲੇ ਨੈਸ਼ਨਲ ਐਮਰਜੈਂਸੀ ਲਾਈ ਹੋਈ ਹੈ ਟਰੰਪ ਨੇ, ਉਹਨਾਂ ਨੇ ਆਪਣੇ ਕਿੰਨੇ ਹਜ਼ਾਰ ਫੌਜੀ ਜਿਨ੍ਹਾਂ ਨੂੰ ਨੈਸ਼ਨਲ ਗਾਰਡਸ ਕਹਿੰਦੇ ਨੇ, ਇਹ ਦੂਸਰੀ ਆਰਮੀ ਨਹੀਂ ਹੈ ਲੇਕਿਨ ਨੈਸ਼ਨਲ ਗਾਰਡਸ ਦੀ ਟ੍ਰੇਨਿੰਗ ਵੀ ਉਹ ਪੂਰੀ ਫੌਜ ਵਾਂਗ ਹੀ ਹੈ, ਜਿਵੇਂ ਸਾਡੇ ਉੱਥੇ CRPF ਜਾਂ BSF ਜਾਂ ਦੂਸਰੇ ਉਹ ਸਾਰੇ ਫੌਜੀ ਨੇ, ਉਹ ਉੱਥੇ ਤਾਇਨਾਤ ਕਰਤੇ ਜਿਨ੍ਹਾਂ ਦੀ ਕੋਈ ਟ੍ਰੇਨਿੰਗ ਵੀ ਨਹੀਂ ਹੁੰਦੀ ਇਸ ਲਈ। ਔਰ ਇਹ ਸਾਰੇ ਨੇ ਬਹੁਤ ਖਿਚਾਅ ਪੈਦਾ ਕੀਤਾ ਕਿ ਭਾਈ ਇਹ ਤਾਂ ਸਿਵਲ ਵਾਰ ਵੱਲ ਵੀ ਗੱਲ ਜਾ ਸਕਦੀ, ਐਵੇਂ ਹੀ ਹੁੰਦਾ ਹੈ। ਗਵਰਨਰ ਵੀ ਅਗੇਂਸਟ ਬੋਲ ਰਿਹਾ, ਹੁਣ ਗਵਰਨਰ ਨੇ ਸੂ ਵੀ ਕੀਤਾ ਹੈ ਟਰੰਪ ਨੂੰ ਵੀ ਤੁਸੀਂ ਕਿਵੇਂ ਕੀਤਾ। ਸੋ ਇਹ ਜਦੋਂ ਸਾਰਾ ਕ੍ਰਾਈਸਿਸ ਚੱਲ ਰਿਹਾ ਹੈ, ਇਹ ਸਾਰੇ ਦੇ ਵਿੱਚ ਹੀ ਜਿਹੜੀ ਹੈ G7 ਮੀਟ 15 ਤੋਂ 17 ਜੂਨ ਤੱਕ ਹੋਣ ਜਾ ਰਹੀ ਹੈ, ਉਸ ਦੇ ਵਿੱਚ ਮੋਦੀ ਨੂੰ ਇਨਵਾਈਟ ਕਰਨਾ ਕਾਰਨੀ ਦਾ, ਹਾਲਾਂ ਇਨਵੀਟੇਸ਼ਨ ਤਾਂ 3 ਮਹੀਨੇ ਪਹਿਲਾਂ ਚਲੇ ਜਾਂਦੇ ਨੇ, ਲੇਕਿਨ ਕੁਝ ਜਿਹੜੇ ਨੇ ਐਮਰਜੈਂਸੀ ਉਹ ਕਿਹਦੇ ਕਹਿਣ ਤੇ ਕਿਵੇਂ ਹੈ ਉਸ ਦੇ ਉੱਤੇ ਅਸੀਂ ਆਲਰੇਡੀ ਗੱਲ ਕੀਤੀ ਸੀ। ਔਰ ਈਵਨ ਅੱਜ ਇਹ ਵੀ ਸੀ ਸ਼ਾਇਦ ਸਾਊਦੀ ਅਰੇਬੀਆ ਉਹਨਾਂ ਨੂੰ ਵੀ ਐਜ਼ ਏ ਇਨਵਾਈਟੀ ਜਿਹੜਾ ਐਜ਼ ਏ ਵਿਜ਼ਿਟਰ, ਕਿਉਂਕਿ ਇਹ ਮੈਂਬਰ ਨਹੀਂ ਨੇ G7 ਦੇ, ਨਾ ਇੰਡੀਆ ਹੈ ਨਾ ਦੂਜਾ ਹੈ, ਪਰ ਐਜ਼ ਏ ਆਨਰੇਬਲ ਗੈਸਟ ਇਨਵਾਈਟ ਕੀਤਾ ਜਾਏ ਐਜ਼ ਐਨ ਆਬਜ਼ਰਵਰ। ਔਰ ਜੇ ਸਾਊਦੀ ਅਰੇਬੀਆ ਨੂੰ ਵੀ ਕੀਤਾ ਜਾਂਦਾ, ਜਿਹਦੇ ਮੈਂ ਕਿਸੇ ਮੀਡੀਆ 'ਚ ਦੇਖਿਆ ਬਟ ਬਹੁਤ ਸਾਰੀ ਖਬਰ ਨਹੀਂ ਹੈ, ਕਿਉਂਕਿ ਸਾਊਦੀ ਅਰੇਬੀਆ ਦੇ ਨਾਲ ਵੀ ਕੈਨੇਡਾ ਦੇ ਸੰਬੰਧ ਕਾਫੀ ਸਟ੍ਰੇਨਡ ਸੀ ਇਸ ਕਾਰਨ ਕਰਕੇ ਕਿ ਜਿਹੜਾ ਉਹਨਾਂ ਦਾ ਕਰਾਊਨ ਪ੍ਰਿੰਸ ਹੈ ਉਸ ਦੇ ਉੱਤੇ ਇਲਜ਼ਾਮ ਸੀ ਕਿ ਇੱਕ ਅਮਰੀਕਨ ਗ੍ਰੀਨ ਕਾਰਡ ਹੋਲਡਰ, ਹਾਲਾਂ ਉਹ ਵੀ ਜਿਹੜਾ ਬੰਦਾ ਉਹ ਸਾਊਦੀ ਅਰੇਬੀਆ ਰਾਇਲ ਫੈਮਿਲੀ ਦੇ ਹੀ ਰਿਸ਼ਤੇਦਾਰਾਂ 'ਚੋਂ ਸੀ, ਖੁਸ਼ਗੋਈ, ਔਰ ਵਾਸ਼ਿੰਗਟਨ ਪੋਸਟ ਦਾ ਕਾਲਮਨਿਸਟ ਵੀ ਸੀ, ਉਸ ਦਾ ਟਰਕੀ ਦੇ ਵਿੱਚ ਸਾਊਦੀ ਅਰੇਬੀਆ 'ਚ ਦੇ ਉਸ ਸਿਟੀਜ਼ਨ ਦਾ ਜਾਂ ਇਹਨਾਂ ਦੇ ਉਹਦਾ ਮਰਡਰ ਕੀਤਾ ਗਿਆ ਸੀ, ਔਰ ਸਪੈਸ਼ਲ ਸਾਊਦੀ ਅਰੇਬੀਆ ਤੋਂ ਜਿਹੜੇ ਕਿਲਰ ਆਏ ਔਰ ਉਹਨਾਂ ਨੇ ਮਾਰਿਆ। ਇਸ ਲਈ ਈਵਨ ਬਾਈਡਨ ਨੇ ਤਾਂ ਪਹਿਲੀ ਸਟੇਜ ਤੇ ਸਾਊਦੀ ਅਰੇਬੀਆ ਨਾਲੋਂ ਬਿਲਕੁਲ ਕੱਟ ਆਫ ਕਰ ਲਿਆ ਸੀ, ਲੇਕਿਨ ਇਵੈਂਚੁਅਲੀ ਅਮਰੀਕਾ ਨੇ ਵੀ ਉਸ ਨਾਲ ਸੰਬੰਧ ਜੋੜੇ। ਲੇਕਿਨ ਕੈਨੇਡਾ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਹਮੇਸ਼ਾ ਮੋਰ ਵੋਕਲ ਰਿਹਾ, ਜਿਵੇਂ ਅਸੀਂ ਕਿਹਾ ਸੀ ਵੀ ਐਂਟੀ ਮਾਈਨਸ ਵੀ ਰਹੇ ਨੇ ਔਰ ਨਿਊਕਲੀਅਰ ਦੇ ਖਿਲਾਫ ਵੀ ਨੇ ਕਿ ਵੀ ਨਹੀਂ ਹੋਣਾ ਚਾਹੀਦਾ, ਔਰ ਸਭ ਤੋਂ ਜ਼ਿਆਦਾ ਰਿਫਿਊਜ ਜਾਂ ਅਸਾਈਲਮ ਜਿਹੜੀ ਹੈ ਉਹ ਕੈਨੇਡਾ ਨੇ ਦਿੱਤੀ ਹੈ ਲੋਕਾਂ ਨੂੰ। ਪਿੱਛੇ ਸੀਰੀਆ ਕ੍ਰਾਈਸਿਸ 'ਚ ਜਦੋਂ ਕਿ ਸੀਰੀਅਨ ਜਿਹੜੇ ਨੇ ਉਹ ਵਿਚਾਰੇ ਉੱਥੋਂ ਜਿਹੜੇ ਨੇ ਉਹ ਅਪਰੂਟ ਹੋਏ ਸੀ, ਅਤੇ ਕਿਵੇਂ ਜਸਟਿਨ ਟਰੂਡੋ ਖੁਦ ਜਿਹੜੇ ਨੇ ਉਹਨਾਂ ਨੂੰ ਰਿਸੀਵ ਕਰਨ ਗਏ। ਇਸੇ ਤਰ੍ਹਾਂ ਈਵਨ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੇ ਅਫਗਾਨ ਸਿੱਖ ਰੈਫਿਊਜੀ ਸੀ, ਉਹਨਾਂ ਨੂੰ ਜੇ ਕੁਛ ਨੂੰ ਜਿਹੜੀ ਇਜਾਜ਼ਤ ਮਿਲੀ ਕੈਨੇਡਾ ਦੇ ਵਿੱਚ ਕੁਛ ਜਥੇਬੰਦੀਆਂ ਦੇ ਐਫਰਟ ਨਾਲ। ਸੋ ਕੈਨੇਡਾ ਹਮੇਸ਼ਾ ਪਰਸੀਕਿਊਸ਼ਨ ਦੇ ਖਿਲਾਫ ਰਿਹਾ ਹੈ, ਹਿਊਮਨ ਰਾਈਟਸ ਦੀ ਗੱਲ ਕਰਦਾ ਹੈ, ਔਰ ਈਵਨ ਜਿਹੜੇ ਹਿਊਮਨ ਰਾਈਟਸ ਜਿਨ੍ਹਾਂ ਮੁਲਕਾਂ ਦੇ ਵਿੱਚ ਵਾਇਲੇਟ ਹੁੰਦੇ ਨੇ ਉਹਨਾਂ ਦੇ ਜਿਹੜੇ ਪਰਸੀਕਿਊਟਡ ਲੋਕ ਨੇ ਉਹਨਾਂ ਨੂੰ ਵੈਲਕਮ ਕਰਦਾ, ਰਿਫਿਊਜੀ ਸਟੇਟਸ ਦਿੰਦਾ। ਪਰ ਇਉਂ ਜਾਪਦਾ ਹੈ ਕਿ ਵੀ ਇਸ ਇਕੋਨਮੀ ਦੀ ਦੌੜ ਦੇ ਵਿੱਚ ਔਰ ਇਹ ਜਿਹੜਾ ਲੇਟੈਸਟ ਅਮਰੀਕਨ ਟੈਰਿਫ ਵਾਰਫੇਅਰ ਦੇ ਥੱਲੇ ਵੀ ਕੈਨੇਡਾ ਅੰਡਰ ਪ੍ਰੈਸ਼ਰ ਹੈ, ਉਸ ਸਾਰੇ ਦੇ ਥੱਲੇ ਕੈਨੇਡਾ ਦੀਆਂ ਮੂਲਭੂਤ ਵੈਲਿਊਜ਼, ਫੰਡਾਮੈਂਟਲ ਵੈਲਿਊਜ਼ ਜਿਹੜੀਆਂ ਹਿਊਮੈਨਿਟੀ, ਹਿਊਮਨ ਰਾਈਟਸ, ਜਸਟਿਸ, ਅਕਾਊਂਟੇਬਿਲਿਟੀ, ਇਹ ਸਾਰੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਕੈਨੇਡੀਅਨ
ਇਸ ਨਵੇਂ ਪ੍ਰਾਈਮ ਮਿਨਿਸਟਰ ਜਾਂ ਨਵੀਂ ਲਿਬਰਲ ਗਵਰਨਮੈਂਟ ਨੇ ਕੰਪਰੋਮਾਈਜ਼ ਕੀਤਾ ਹੈ। ਇਹਦੇ ਚੋਂ ਹੀ ਮੋਦੀ ਦਾ ਇਹ ਇਨਵੀਟੇਸ਼ਨ ਵੀ ਨਿਕਲਿਆ ਲਾਸਟ ਮਿੰਟ। ਹਾਲਾਂਕਿ ਭਾਰਤੀ ਮੀਡੀਆ ਦਾ ਇੱਕ ਤਬਕਾ ਜਿਹੜਾ ਅਦਰਵਾਈਜ਼ ਵੀ ਮੋਦੀ ਕ੍ਰਿਟਿਕ ਹੈ, ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਭਾਵੇਂ ਲਾਸਟ ਮਿੰਟ ਇਹਨਾਂ ਨੇ ਬੈਕਡੋਰ ਡਿਪਲੋਮੇਸੀ ਦੇ ਰਾਹੀਂ ਉਹਨਾਂ ਨੇ ਫਰਾਂਸ ਦਾ ਇਨਫਲੂਐਂਸ ਯੂਜ਼ ਕੀਤਾ, ਕਿ ਇਟਲੀ ਦਾ ਕੀਤਾ, ਕਿ ਅਮਰੀਕਾ ਦਾ ਕੀਤਾ ਕਿਸੇ ਹਵਾਲੇ, ਜਾਂ ਅਮਰੀਕਾ ਨੇ ਕੁੱਟ ਕੱਟ ਕੇ ਹੁੰਦਾ ਵੀ ਹੁਣ ਅਮਰੀਕਾ ਨੇ ਅਸੀਂ ਕਹਿੰਦੇ ਜਦੋਂ ਵੀ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਹੈ ਧੌਣ ਤੇ ਗੋਡਾ ਰੱਖਿਆ, ਪਰ ਇਹ ਅਮਰੀਕਾ ਨੂੰ ਇਹ ਵੀ ਹੈ ਵੀ ਬਿਲਕੁਲ ਹੀ ਜਾ ਕੇ ਬ੍ਰਿਕਸ ਦੇ ਵਿੱਚ ਇਹਨਾਂ ਇੰਡੀਆ ਡਿੱਗ ਪਏ, ਕਿਉਂਕਿ ਨੈਕਸਟ ਮੰਥ ਬ੍ਰਾਜ਼ੀਲ ਦੀ ਰਾਜਧਾਨੀ ਰਿਓ ਕਿ ਕੀ ਉਸ ਦਾ ਨਾਂ ਹੈ, ਉਸ ਦੇ ਵਿੱਚ ਉਹਨਾਂ ਦਾ ਇਕੱਠ ਵੀ ਬ੍ਰਿਕਸ ਦਾ ਹੋਣ ਜਾ ਰਿਹਾ, ਜਿਸ ਦੇ ਵਿੱਚ ਮੋਦੀ ਨੇ ਜਾਣਾ ਹੈ, ਔਰ ਉਸ ਤੋਂ ਅਗਲੇ ਸਾਲ ਬ੍ਰਿਕਸ ਦੀ ਮੇਜ਼ਬਾਨੀ ਭਾਰਤ ਨੇ ਕਰਨੀ ਹੈ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਹਾਲਾਤਾਂ 'ਚ ਇਹ ਜੋ ਵੀ ਹੈ ਅਮਰੀਕਾ ਦੀ ਮਰਜ਼ੀ ਬਿਨਾਂ ਤਾਂ ਨਹੀਂ ਸੱਦਿਆ ਹੋਏਗਾ। ਇਹ ਸਾਰੇ ਨੇ ਜਿੱਥੇ ਸਿੱਖਾਂ ਨੂੰ ਰੈਟਲ ਕੀਤਾ, ਔਰ ਕੈਨੇਡਾ 'ਚ ਵੀ ਕੈਨੇਡੀਅਨ ਮੀਡੀਆ ਵੀ ਇਸ ਵੇਲੇ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਹ ਪੂਰੀ ਤਰ੍ਹਾਂ ਪ੍ਰਾਈਮ ਮਿਨਿਸਟਰ ਕਾਰਨੀ ਦੇ ਪਿੱਛੇ ਪਿਆ ਹੋਇਆ ਵੀ ਇਹ ਕੀ ਹੈ। ਔਰ ਇਕੱਲਾ ਇਹੀ ਨਹੀਂ, ਪਾਰਲੀਮੈਂਟ ਦੇ ਵਿੱਚ ਵੀ ਕੱਲ੍ਹ NDP ਦੀ ਵੋਕਲ MP ਨੇ ਜਿਹੜਾ ਉਹ ਬਿਲਕੁਲ ਧੱਜੀਆਂ ਉਡਾਈਆਂ ਉਹਨਾਂ ਦੀਆਂ ਕਿ ਵੀ ਤੁਸੀਂ ਇਹ ਜਿਹੜਾ ਜਦੋਂ ਕਿ ਕੇਸਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੁਹਾਡੀ RC MP ਨੇ ਵੀ ਜਿਹੜਾ ਈਵਨ ਅਮਿਤ ਸ਼ਾਹ ਦਾ ਨਾਂ ਲਿਆ ਜਿਹੜਾ ਹੋਮ ਮਿਨਿਸਟਰ ਹੈ ਉਹਦੀ ਗਵਰਨਮੈਂਟ ਦਾ, ਔਰ ਦੂਸਰਾ ਤੁਸੀਂ ਵਿਦਆਊਟ ਅਕਾਊਂਟੇਬਿਲਿਟੀ ਇਹ ਉਹਨੂੰ ਫੋਟੋ ਆਪ ਦਿਓਗੇ, ਉਹਦੇ ਨਾਲ ਬਾਈਲੇਟਰਲ ਕਰੋਗੇ, ਉਹਨੂੰ ਦੂਸਰਾ ਕਰੋਗੇ, ਉਹਨੂੰ ਰੈੱਡ ਕਾਰਪੇਟ ਵੈਲਕਮ ਦਿਓਗੇ। ਇਹ ਸਾਰੇ ਦੇ ਚੱਲਦਿਆਂ ਜਿਹੜਾ ਹਾਲਾਂਕਿ ਇੰਡੀਅਨ ਮੀਡੀਆ ਦਾ ਇੱਕ ਹਿੱਸਾ ਉਹਨਾਂ ਦਾ ਇਹ ਵੀ ਕਹਿਣਾ ਵੀ ਇਹ ਜਿਹੜੀ ਮੋਦੀ ਦੀ ਵਿਜ਼ਿਟ ਹੈ 15 ਤੋਂ 17 ਜੂਨ ਤੱਕ, ਇਹ ਉਹਦੇ ਲਈ ਬੜੀ ਹਿਊਮਿਲੇਟਿੰਗ ਮੂਵਮੈਂਟ ਵੀ ਹੋ ਸਕਦੀ ਹੈ, ਕਿਉਂਕਿ ਹੋ ਸਕਦਾ ਹੈ ਕਿ ਵੀ ਉਹਦੇ ਨਾਲ ਉਹਦੀ ਪ੍ਰੈਜ਼ੈਂਸ ਦੇ ਵਿੱਚ ਹੀ, ਜਿਵੇਂ ਪ੍ਰੈਜ਼ੀਡੈਂਟ ਟਰੰਪ ਆਲਰੇਡੀ 13 ਵਾਰ ਤੱਕ ਕਹਿ ਚੁੱਕਿਆ ਵੀ ਮੈਂ ਭਾਰਤ ਔਰ ਪਾਕਿਸਤਾਨ ਜਿਹੜਾ ਡਰੋਨ ਮਿਸਲ 4 ਰੋਜ਼ਾ ਕਨਫਲਿਕਟ ਸੀ ਵੀ ਮੈਂ ਜਿਹੜਾ ਹੈ ਉਹ ਜੰਗਬੰਦੀ ਕਰਾਈ, ਉਹਨਾਂ ਨੂੰ ਅਦਰਵਾਈਜ਼ ਤਾਂ ਲੱਖਾਂ ਮਰ ਜਾਣੇ ਸੀ ਜੀ। ਔਰ ਇੰਡੀਅਨ ਗਵਰਨਮੈਂਟ ਤਾਂ ਉਹਨੂੰ ਇਹ ਕਹਿੰਦੇ ਜੇ ਅਸੀਂ ਇੰਨਾ ਡਰਾਇਆ ਪਾਕਿਸਤਾਨ ਨੂੰ ਕਿ ਉਹਨਾਂ ਦੇ ਫੌਜੀ ਚੀਫ ਨੇ ਜਿਹੜਾ ਉਹ ਕਿਹਾ ਕਿ ਜੀ ਨਹੀਂ ਕਰੋ ਪੀਸ ਔਰ ਸੀਜ਼ ਫਾਇਰ। ਸੋ ਉਹ ਵੀ ਆਪਣੀ ਥਾਂ ਤੇ, ਔਰ ਹੋਰ ਵੀ ਟਰੰਪ ਨੇ ਕਿਸੇ ਨੂੰ ਕੀ ਕਹਿਣਾ ਕਦੋਂ ਕਹਿਣਾ ਉਹ ਕੋਈ ਜ਼ਾਹਰ ਤਾਂ ਨਹੀਂ ਕਰਦਾ। ਸੋ ਉਹਨਾਂ ਦੇ ਔਰ ਇੱਕ ਜਿਹੜੀ ਪਾਰਟ ਹੋਰ ਵੀ ਚੱਲ ਰਿਹਾ, ਕਿਉਂਕਿ ਜੇ ਮੈਂ ਇਹਦੇ ਦੇ ਉੱਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਪ੍ਰੈਸ ਕਾਨਫਰੰਸ ਉਹਦੇ ਜਦੋਂ ਜਵਾਬਾਂ ਨੂੰ ਦੁਬਾਰਾ ਰੀਵਾਈਂਡ ਕਰਕੇ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇੰਡੀਆ ਨੇ ਡੀਲ ਵੀ ਬਣਾਈ ਹੈ ਕੈਨੇਡਾ ਦੇ ਨਾਲ ਕਿ ਅਸੀਂ ਕੋਆਪਰੇਟ ਕਰਾਂਗੇ ਹਰਦੀਪ ਸਿੰਘ ਨਿੱਜਰ ਮਰਡਰ ਮਾਮਲੇ 'ਚ, ਕਿਉਂਕਿ ਗੱਲ ਮਹਿਜ਼ ਬਿਆਨ ਦੀ ਨਹੀਂ ਸੀ ਕਿ ਜੀ ਜਸਟਿਨ ਟਰੂਡੋ ਨੇ ਬਿਆਨ ਦੇ ਦਿੱਤਾ 18 ਸਤੰਬਰ ਨੂੰ ਪਾਰਲੀਮੈਂਟ 'ਚ ਖਲੋ ਕੇ। ਹੁਣ ਜਦੋਂ ਤੁਸੀਂ ਚੀਜ਼ਾਂ ਨੂੰ ਟਾਈ ਅਪ ਕਰਦੇ ਹੋ, ਸਿੱਖ ਕੌਮ ਦੇ ਲਈ ਇਹ ਵੀ ਜ਼ਖਮਾਂ ਤੇ ਲੂਣ ਭੁੱਕਣ ਵਾਂਗ ਹੈ, ਕਿਉਂਕਿ 18 ਜੂਨ ਦਾ ਦਿਨ ਹੀ ਹੈ ਜਦੋਂ ਕਿ 2 ਸਾਲ ਹੋ ਜਾਣੇ ਨੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ, ਔਰ ਉਸ ਵੀਕਐਂਡ ਉਹਨਾਂ ਦਿਨਾਂ 'ਚ ਹੀ ਉਸ ਮਰਡਰਰ ਨੂੰ ਜਿਹਦੀਆਂ ਏਜੰਸੀਆਂ ਨੇ ਉਸ ਮਰਡਰ ਨੂੰ ਪਲਾਨ ਕੀਤਾ, ਤੁਸੀਂ ਕੈਨੇਡਾ ਦੇ ਵਿੱਚ ਰੈੱਡ ਕਾਰਪੇਟ ਦੇ ਰਹੇ ਹੋ, ਉਹਨੂੰ ਸੱਦ ਰਹੇ ਹੋ। ਇਹ ਤਾਂ ਜਿਹੜੀ ਹੈ ਉਹ ਕੈਨੇਡੀਅਨ ਸੋਵਰਨਿਟੀ ਦੀ ਵੀ ਤੋਹੀਨ ਹੈ, ਇੰਟਰਨੈਸ਼ਨਲ ਲਾਅ ਦੀ ਵੀ ਤੋਹੀਨ ਹੈ, ਔਰ ਕੈਨੇਡਾ ਦੇ 1 ਮਿਲੀਅਨ ਸਿੱਖਾਂ ਦੀ ਵੀ ਤੋਹੀਨ ਹੈ। ਇਹਨੂੰ ਇਵੇਂ ਲਿਆ ਜਾ ਰਿਹਾ। ਹਾਲਾਂ ਨਿਕਲਣਾ G7 ਤੋਂ ਬਾਅਦ ਕੋਈ, ਕਿਉਂਕਿ ਇੰਡੀਆ ਦਾ ਉਹਦਾ ਕੋਈ ਮੈਂਬਰ ਹੈ ਨਹੀਂ, ਇਹ ਤਾਂ ਨਹੀਂ ਹੈ ਵੀ ਕੋਈ ਜੁਆਇੰਟ ਸਟੇਟਮੈਂਟ 'ਚ ਕੁਛ ਨਿਕਲੇਗਾ। ਪਰ ਜਿਹੜਾ ਸਵਾਲ ਹੈ ਵੀ ਜੇ ਕੈਨੇਡਾ ਇਸ ਮਾਮਲੇ ਦੇ ਉੱਤੇ ਆਲਰੇਡੀ ਉਹਨੇ ਗਿਵਨ ਕੀਤਾ ਹੈ ਤੇ ਇਹਦਾ ਮਤਲਬ ਹੈ ਵੀ ਕੈਨੇਡਾ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੈ। ਔਰ ਇਹ ਸਾਰੇ ਦੇ ਚੱਲਦੇ ਆ ਹਾਲਾਂ ਇੰਡੀਅਨ ਮੀਡੀਆ ਖਾਸ ਤੌਰ ਤੇ ਦਾ ਹਿੰਦੂ ਵਰਗੇ ਜਿਹੜੇ ਪੇਪਰ ਨੇ ਉਹ ਇਸ ਨੂੰ ਵਿਕਟਰੀ ਵੀ ਨਹੀਂ ਕਹਿ ਰਹੇ ਜੀ ਕਿ ਇੰਡੀਆ ਦੀ, ਕਿਉਂਕਿ ਉਹਨਾਂ ਨੂੰ ਅਜੇ ਪਤਾ ਨਹੀਂ ਹੈ ਕਿ 15 ਤੋਂ 17 ਜੂਨ ਤੱਕ ਹੋਣਾ ਕੀ ਹੈ, ਉਹਨੂੰ ਮੋਦੀ ਨੂੰ ਸਾਹਮਣੇ ਬਿਠਾ ਕੇ ਕਿਹਨੇ ਕੀ ਕਹਿਣਾ, ਜਾਂ ਸਿੱਖਾਂ ਦਾ ਰਿਐਕਸ਼ਨ ਜਿਹੜਾ ਉਹ ਤਾਂ ਨਜ਼ਰ ਆ ਹੀ ਰਿਹਾ ਵੀ ਆਲਰੇਡੀ ਜਿਵੇਂ ਸਾਡੇ ਵੀਰ ਮਨਵੀਰ ਸਿੰਘ ਜਿਹੜੇ ਹੁਣ ਇੱਕ ਇੰਡੀਪੈਂਡੈਂਟ ਦਿਲ ਦੀਆਂ ਗੱਲਾਂ ਦੇ ਥੱਲੇ ਇੱਕ ਪੂਰਾ ਸ਼ੋਅ ਵੀ ਕਰਦੇ ਨੇ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਉਸ ਬਾਰੇ ਹੋਰ ਡਿਟੇਲ ਵੀ ਦੱਸਾਂਗੇ। ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਬਈ ਆਉਂਦੇ ਸੈਚਰਡੇ ਜਿਹੜਾ ਉਹ ਇੱਕ ਜ਼ੋਰਦਾਰ ਜਿਹੜਾ ਵਿਖਾਵਾ ਇਸ ਮੁੱਦੇ ਦੇ ਉੱਤੇ, ਇਸ ਮੋਦੀ ਦੇ ਸੱਦੇ ਨੂੰ ਲੈ ਕੇ, ਔਰ ਦੂਸਰਾ ਵੀ ਜਿਹੜਾ ਆਟਵਾ ਪਾਰਲੀਮੈਂਟ ਹਿੱਲ ਦੇ ਬਾਹਰ ਹੋਣ ਜਾ ਰਿਹਾ,
ਉਸ ਦੇ ਵਿੱਚ ਵੀ ਅਸੀਂ ਪਾਰਟਿਸਿਪੇਸ਼ਨ ਦੀ ਅਪੀਲ ਕਰਦੇ ਹਾਂ। ਪਰ ਇਸ ਦੇ ਨਾਲ ਨਾਲ ਸਾਡੇ ਇੱਕ ਨੌਜਵਾਨ ਯੰਗ ਮੈਨ ਨੇ ਕੁਝ ਜਿਹੜੇ ਨੇ ਟਾਕਿੰਗ ਪੁਆਇੰਟਸ ਦੇ ਥੱਲੇ ਮੈਨੂੰ ਲਿਖਤ ਭੇਜੀ ਹੈ ਕਿ ਵੀ ਇਹ ਜਿਹੜਾ ਮਾਰਕ ਕਾਰਨੀ ਦਾ ਫੈਸਲਾ ਹੈ ਕਿ ਵੀ ਇੱਕ ਪਾਸੇ ਤੁਸੀਂ ਜੇ ਲਾ ਐਨਫੋਰਸਮੈਂਟ ਕਰਨੀ ਹੈ ਤੇ ਡਾਇਲੌਗ ਦੀ ਤਾਂ ਥਾਂ ਨਹੀਂ ਹੁੰਦੀ ਕੋਈ ਕਿ ਜੀ ਤੁਸੀਂ ਜਿਹੜਾ ਬੰਦਾ ਗਿਲਟੀ ਹੈ ਆਲਰੇਡੀ ਤੁਹਾਡੀਆਂ ਆਪਣੀਆਂ ਏਜੰਸੀਆਂ ਨੇ ਗਿਲਟੀ ਉਹਨੂੰ ਐਲਾਨੇ ਹੈ। ਇਕੱਲਾ ਇਹੀ ਨਹੀਂ, ਜਸਟਿਸ ਹੌਕ ਕਮਿਸ਼ਨ ਜਿਹਨੇ 2019-2021 ਦੀਆਂ ਫੈਡਰਲ ਇਲੈਕਸ਼ਨਾਂ ਦੇ ਵਿੱਚ ਕੈਨੇਡਾ ਦੀਆਂ ਇੰਡੀਆ ਦੀ ਇੰਟਰਫੇਰੈਂਸ ਦੀ ਗੱਲ ਕੀਤੀ ਹੈ। ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 6 ਟੌਪ ਜਿਹੜੇ ਡਿਪਲੋਮੈਟ ਨੇ ਬਾਹਰ ਕੱਢੇ, ਜਿਵੇਂ ਸੰਜੇ ਵਰਮਾ ਹਾਈ ਕਮਿਸ਼ਨਰ ਵੀ ਹੈ। ਕਿਉਂਕਿ ਜੇ ਇਹ ਇਨਵੀਟੇਸ਼ਨ ਹੁੰਦਾ ਹੈ, ਨੈਕਸਟ ਸਟੈਪ ਇਹ ਫੋਲੋ ਹੋਏਗਾ ਕਿ ਭਾਰਤ ਵਾਪਸ ਆਪਣੇ ਜਿਹੜਾ ਭੇਜੇਗਾ ਹਾਈ ਕਮਿਸ਼ਨਰ ਔਰ ਦੂਜੇ ਜਿਹੜੇ 1/3 ਇੰਡੀਆ ਨੇ ਕੈਨੇਡਾ ਦਾ ਜਿਹੜਾ ਡਿਪਲੋਮੈਟਿਕ ਸਟਾਫ ਸੀ ਉਹਨੂੰ 1/3 ਦੇ ਵਿੱਚ ਕੱਟ ਕਰ ਦਿੱਤਾ ਹੈ। ਅੱਛਾ। ਔਰ ਜਿਹੜਾ ਕੈਨੇਡਾ ਵੀ ਰੀਸਟੋਰ, ਇਹਦਾ ਮਤਲਬ ਇਹ ਹੈ ਕਿ ਬਿਨਾਂ ਅਕਾਊਂਟੇਬਿਲਿਟੀ ਤੋਂ ਜਿਹੜੇ ਨੇ ਸਬੰਧ ਉਹ ਰੀਸਟੋਰ ਹੋਣਗੇ। ਹੁਣ ਇਸ ਦੇ ਉੱਤੇ ਇੰਡੀਅਨ ਮੀਡੀਆ ਵੀ ਅਜੇ ਬੜੀ ਕੌਸ਼ੀਅਸ ਅਪਰੋਚ ਲੈ ਰਿਹਾ, ਜਿਵੇਂ ਦਾ ਹਿੰਦੂ ਦਾ ਐਡੀਟੋਰੀਅਲ ਹੈ, ਬੈਡ ਬਲੱਡ ਔਨ ਇੰਡੀਆ ਕੈਨੇਡਾ ਟਾਈਜ਼, ਇੰਡੀਆ ਐਂਡ ਕੈਨੇਡਾ ਮਸਟ ਯੂਜ਼ ਐਵਰੀ ਓਪਰਚੁਨਿਟੀ ਟੂ ਰੀਸੈਟ ਟਾਈਜ਼। ਹੁਣ ਇਹਨਾਂ ਨੂੰ ਲੱਗਦਾ ਜੀ ਜੋ ਹੋਇਆ ਹੋਇਆ ਮਿੱਟੀ ਪਾਓ, ਪਿੱਛਾ ਛੱਡੋ ਔਰ ਇਹ ਜਿਹੜਾ ਹੈ ਉਸ ਨੂੰ ਜਿਹੜਾ ਉਹ ਨਾਰਮਲ ਕਰੋ। ਉਹਨਾਂ ਨੇ ਕਿਹਾ ਜੀ ਕਿਉਂਕਿ ਜਿਹੜੀ ਮਾਰਕ ਕਾਰਨੀ ਦਾ ਇਹ ਬਿਆਨ ਸੀ ਕਿ ਦੇਖੋ ਇੰਡੀਆ ਵੱਡੀ ਇਕੋਨਮੀ ਹੈ ਔਰ ਉਹਦੇ ਕੋਲ ਇਹ ਵੀ ਹੈ ਤੇ ਉਹਦੇ ਕੋਲ ਉਹ ਵੀ ਹੈ ਔਰ ਅਸੀਂ ਉਹਨੂੰ ਨਹੀਂ ਕਰ ਸਕਦੇ। ਇਹ ਇਸ ਦੇ ਉੱਤੇ ਇਹ ਐਡੀਟੋਰੀਅਲ ਜਿਹੜਾ ਦਾ ਹਿੰਦੂ ਦਾ ਇਹ ਕਹਿੰਦਾ ਕਿ ਜੀ ਇਹ ਜਿਹੜਾ ਇਨਵੀਟੇਸ਼ਨ ਮਿਲਣਾ ਬਹੁਤ ਚੰਗੀ ਗੱਲ ਹੈ ਔਰ ਇਹ ਅਜੇ ਇਹ ਪਤਾ ਨਹੀਂ ਹੈ ਵੀ ਕਿਹਨਾਂ ਹਾਲਾਤਾਂ 'ਚ ਇਨਵੀਟੇਸ਼ਨ ਮਿਲਿਆ। ਔਰ ਇਸ ਸਭ ਦੇ ਬਾਵਜੂਦ ਜਿਹੜੇ ਨੇ ਭਾਵੇਂ ਬੈਡ ਬਲੱਡ ਪੈਦਾ ਹੋਇਆ ਡਿਊ ਟੂ ਖਾਲਿਸਤਾਨੀ ਐਕਟਿਵਿਸਟ ਦੀਆਂ ਕਾਰਵਾਈਆਂ ਦੇ 1970 ਤੋਂ ਵੀ ਸੀ, ਪਰ ਹੁਣ ਇਹ ਟਾਈਮ ਆ ਗਿਆ ਕਿ ਵੀ ਉਹਨਾਂ ਟਾਈਜ਼ ਨੂੰ ਰੀਸੈਟ ਕੀਤਾ ਜਾਏ ਔਰ ਲੁੱਕ ਫਾਰਵਰਡ ਜਿਹੜੀ ਹੈ ਲਾਈਨ ਲਈ ਜਾਏ। ਹੁਣ ਇੰਡੀਅਨ ਮੀਡੀਆ ਨੂੰ ਜਾਂ ਉਹਨਾਂ ਦੀ ਹਕੂਮਤ ਜਾਂ ਦੂਜੇ ਤਾਂ ਉਹੀ ਕਹੇਗੀ ਕਿ ਵੀ ਇਹ ਹੈ, ਲੇਕਿਨ ਸਿੱਖ ਲਾਈਨ ਇਹਦੇ 'ਤੇ ਕੀ ਹੈ ਜਾਂ ਕੀ ਹੋਣੀ ਚਾਹੀਦੀ ਹੈ। ਇਸ ਨੌਜਵਾਨ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਇੰਡੀਆ ਅਜੇ ਵੀ ਰਿਫਿਊਜ਼ ਕਰ ਰਿਹਾ ਹੈ ਮੀਨਿੰਗਫੁਲ ਕੋਲੈਬੋਰੇਸ਼ਨ ਔਨ ਈਦਰ ਸਾਈਡ। ਹਾਲਾਂ ਉਹਨੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਾਰਨੀ ਨੇ ਕਿ ਜੀ ਅਸੀਂ ਦੇ ਵਿਲ ਕੋਆਪਰੇਟ, ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਕੋਈ ਵਰਬਲ ਇਸ ਕਿਸਮ ਦਾ ਜਾਂ ਲਿਖਤੀ ਕਿਹਾ ਵੀ ਹੋਏ, ਪਰ ਜੇ 2 ਸਾਲ ਕੋਆਪਰੇਟ ਨਹੀਂ ਕੀਤਾ, ਆਲਰੇਡੀ 4 ਜਿਹੜੇ ਬੰਦੇ ਕ੍ਰਿਮੀਨਲ ਨੇ ਉਹਨਾਂ ਦੇ ਉੱਤੇ ਟ੍ਰਾਇਲ ਚੱਲ ਰਿਹਾ ਹੈ ਔਰ ਕੈਨੇਡਾ ਦੀ ਹਕੂਮਤ ਫਰਦਰ ਜਿਹੜੀ ਹੈ ਕਿਉਂਕਿ ਵਿੱਚੋਂ ਪੌਜ਼ ਆਇਆ, ਜਸਟਿਸ ਟਰੂਡੋ ਨੇ ਰਿਜ਼ਾਈਨ ਕੀਤਾ, ਫਿਰ ਇਲੈਕਸ਼ਨਸ ਆਈਆਂ ਔਰ ਦੂਸਰਾ ਇਸ ਦਾ ਮਤਲਬ ਹੈ ਵੀ ਇਹ ਗੱਲ ਕਿਸੇ ਪਾਸੇ ਜਾ ਨਹੀਂ ਰਹੀ ਕਿਉਂਕਿ ਇਨਵੈਸਟੀਗੇਸ਼ਨ ਅਨਫਿਨਿਸ਼ਡ ਨੇ, ਇੰਪਿਊਨਿਟੀ ਅਨਐਡਰੈਸਡ ਕਿ ਬਈ ਉਹਨਾਂ ਨੂੰ ਤੁਸੀਂ ਇੰਪਿਊਨਿਟੀ ਦਿੱਤੀ ਹੋਈ ਹੈ ਔਰ ਆਲਰੇਡੀ ਜਸਟਿਸ ਬਿਫੋਰ ਫੋਟੋ ਆਪਸ ਕਿ ਹੁਣ ਜਦੋਂ ਉਹਨਾਂ ਨੇ ਫੋਟੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਮੋਦੀ ਦੀ ਹੋਣੀ ਹੈ ਤੇ ਜਸਟਿਸ ਕਿੱਥੇ ਹੈ। ਔਰ ਇਸ ਦੇ ਵਿੱਚ ਇਹ ਜਿਹੜਾ ਜਦੋਂ ਕਿ RCMP ਅਜੇ ਵੀ ਅਸੈਸੀਨੇਸ਼ਨ ਦੀ ਸਾਰੀ ਬੈਕਗਰਾਊਂਡ ਨੂੰ ਪ੍ਰੋਬ ਕਰ ਰਹੀ ਹੈ ਹਰਦੀਪ ਸਿੰਘ ਨਿੱਜਰ ਦੀ, ਔਰ ਇਹ ਜਿਹੜਾ ਇਹਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਕਿ ਇਸ ਇੰਡੀਆ ਨੇ ਇਟ ਹੈਜ਼ ਸਪਿਲਡ ਕੈਨੇਡੀਅਨ ਬਲੱਡ on the Canadian soil and still it's going to get a red carpet welcome। ਇਹ ਇਨਟੋਲਰੇਬਲ ਹੈ। ਔਰ ਉਹਨਾਂ ਨੇ ਕਿਹਾ ਵੀ ਕੱਲਾ ਕੈਨੇਡਾ 'ਚ ਨਹੀਂ, ਜਦੋਂ ਅਸੀਂ ਇਹਨਾਂ ਦਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ ਉਹੀ ਪੈਟਰਨ ਨਿਖਿਲ ਗੁਪਤਾ ਜਦੋਂ ਹਰਦੀਪ ਸਿੰਘ ਨਿੱਜਰ ਦੀ ਡੈਡ ਬੋਡੀ ਦੀਆਂ ਫੋਟੋਆਂ ਉਸੇ ਸ਼ਾਮ ਭੇਜ ਰਿਹਾ ਔਰ ਅਮਰੀਕਾ ਜੋ ਟਰਾਇਲ ਤੇ ਜਾ ਰਿਹਾ 3 ਨਵੰਬਰ ਤੋਂ। ਸੋ ਇਸ ਸਾਰੇ ਦੇ ਚਲਦੇ ਆ ਜਿਹੜੀ ਡਿਮਾਂਡ ਜਿਹੜੀ ਹੈ ਰੱਖਣੀ ਬਣਦੀ ਹੈ। ਆਲਰੇਡੀ ਸਿੱਖ ਫੈਡਰੇਸ਼ਨ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ, ਓਨਟਾਰੀਓ ਗੁਰਦੁਆਰਾ ਕਮੇਟੀ, ਬ੍ਰਿਟਿਸ਼ ਕੋਲੰਬੀਆ ਸਿੱਖ ਕੌਂਸਲ ਨੇ ਇਸ ਦੇ ਉੱਤੇ ਆਪਣਾ ਪੂਰਾ ਕੁਐਸਚਨੇਅਰ ਔਰ ਪੂਰਾ ਉਹਨਾਂ ਨੇ ਪ੍ਰੈਸ਼ਰ ਬਿਲਡ ਕੀਤਾ। ਪਰ ਜਿਹੜੀਆਂ ਡਿਮਾਂਡਸ ਨੇ ਕਿ ਵੀ ਇਹ ਜਿਹੜਾ ਹੋਏ ਕਿ ਵੀ ਫੁੱਲ ਇੰਡੀਅਨ ਕੋਆਪਰੇਸ਼ਨ ਵਿਦ RCMP ਇਨਵੈਸਟੀਗੇਟਰਸ, ਨੋ ਰੈੱਡ ਲਾਈਨਸ, ਨੋ ਡਿਲੇਜ਼, ਕਿ ਵੀ ਇਹ ਜਿਹੜਾ ਇਸ ਦੇ ਲਈ ਅਕਾਊਂਟੇਬਲ ਬਣਾਇਆ ਜਾਏ। ਜੁਆਇੰਟ ਕੈਨੇਡਾ US ਟਾਸਕ ਫੋਰਸ ਔਨ ਫੋਰਨ ਅਸੈਸੀਨੇਸ਼ਨ ਪਲਾਟਸ, ਕਿ ਕੈਨੇਡਾ ਜਿਹੜਾ ਅਮਰੀਕਾ ਦੇ ਨਾਲ ਜੇ ਉਹਦੇ 'ਚ ਆਪਣਾ ਦਮਖਮ ਨਹੀਂ ਹੈ ਔਰ ਇਹ ਕਿਉਂਕਿ ਦੋਨੋਂ ਐਕਸ਼ਨ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਪੰਨੂ ਮਰਡਰ ਪਲਾਟ ਔਰ ਇਹ ਦੂਜੇ ਨਿਖਿਲ ਗੁਪਤੇ ਰਾਹੀਂ ਇਹ ਜੁਆਇੰਟ ਕੰਟਰੈਕਟਰ ਸੀ ਇਹਨਾਂ ਦਾ ਰਾਹ ਦਾ
ਜਿਹੜਾ ਡੀਲ ਕਰ ਰਿਹਾ ਸੀ। ਸੋ ਇਸ ਲਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਕੇਸਿਸ ਦੀ ਪੜਤਾਲ ਦੇ ਲਈ ਅਮਰੀਕਾ ਔਰ ਕੈਨੇਡਾ ਦੋਨਾਂ ਦੀ ਜੁਆਇੰਟ ਟਾਸਕ ਫੋਰਸ ਹੋਏ, ਔਰ ਇਹ G7 ਤੋਂ ਪਹਿਲਾਂ ਜਿਹੜੀ ਹੈ ਪਬਲਿਕ ਪ੍ਰੋਗਰੈਸ ਰਿਪੋਰਟ ਇਹ ਕੈਨੇਡੀਅਨ ਗਵਰਨਮੈਂਟ ਪੇਸ਼ ਕਰੇ ਕਿ ਭਾਈ ਇਸ ਸਾਰੇ ਦੇ ਵਿੱਚ ਕੀ ਲਾਈਨ ਖੜੀ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਦੇ ਹਾਂ ਕਿ ਜਿਹੜੀ ਰੈਲੀ ਸੈਚਰਡੇ ਹੈ ਉਸ ਦੇ ਵਿੱਚ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰੋ ਆਉਣ ਵਾਲੇ ਪੀਰੀਅਡ 'ਚ ਵੀ, ਕਿਉਂਕਿ ਜਦੋਂ ਤੱਕ ਇਹਨਾਂ ਡੇਟਾ ਨੇ ਆਉਣਾ 15 ਤੋਂ 17 ਤੱਕ ਆਲਮੋਸਟ ਅੱਜ ਅਸੀਂ ਦੇਖ ਰਹੇ ਹਾਂ 11 ਜੂਨ ਤਾਂ ਹੋ ਗਿਆ ਬਿਲਕੁਲ, ਔਰ ਇਹ ਬਾਈ ਵੀਕਐਂਡ ਦੇ ਨਾਲ ਉੱਥੇ ਤਾਂ ਸ਼ਾਇਦ ਔਨ ਦਾ ਸਪੌਟ ਜਿਵੇਂ ਮੈਂ ਕਿਹਾ ਕਿ ਉਹ ਰਿਮੋਟ ਜਿਹਾ ਐਲਬਰਟਾ ਸਟੇਟ ਦੇ ਵਿੱਚ ਹੈ। ਹਾਲਾਂ ਕੈਲਗਰੀ ਜਿਹੜਾ ਹੈ ਸਿੱਖ ਪੋਪੂਲੇਸ਼ਨ ਦੇ ਲਿਹਾਜ਼ ਨਾਲ ਸਰੀ ਔਰ ਟੋਰਾਂਟੋ ਤੋਂ ਬਾਅਦ ਤੀਸਰਾ ਵੱਡਾ ਸੈਂਟਰ ਹੈ, ਲੇਕਿਨ ਉੱਥੋਂ ਉਹਨਾਂ ਨੇ ਕਿਸੇ ਨੇ ਆਣ ਨਹੀਂ ਦੇਣਾ। ਬਿਹਤਰ ਹੋਏਗਾ ਵੀ ਹੁਣ ਬਾਕੀਆਂ ਨੇ ਕੀ ਕਾਲ ਦਿੱਤੀ ਹੈ ਜਿਨ੍ਹਾਂ ਜਥੇਬੰਦੀਆਂ ਨੇ ਲੋਕਲੀ, ਉਹ ਜਿੱਥੇ ਵੀ ਹੋਏ ਮੈਂ ਸਮਝਦਾ ਵੀ ਕੈਨੇਡਾ 'ਚ ਵਕਤ ਪਾਇਆ ਜਾਣ ਪੀਸਫੁਲ ਢੰਗ ਨਾਲ, ਕੋਈ ਵਾਇਲੈਂਸ ਨਹੀਂ ਹੋਣੀ ਚਾਹੀਦੀ। ਔਰ ਕਿਉਂਕਿ ਇੰਡੀਅਨ ਏਜੰਸੀਆਂ ਇਹ ਵੀ ਕੋਸ਼ਿਸ਼ ਕਰਨਗੀਆਂ ਕਿ ਵੀ ਇਸ ਪੀਰੀਅਡ ਦੇ ਦੌਰਾਨ, ਕਿਉਂਕਿ ਆਲਰੇਡੀ ਸਿੱਖਾਂ 'ਚ ਭੜਕਾਹਟ ਵੀ ਹੈ, ਗੁੱਸਾ ਵੀ ਹੈ ਕਿ ਵੀ ਉਹ ਕੋਈ ਨਾ ਕੋਈ ਹਿੰਸਕ ਹੋ ਜਾਣ, ਸੋ ਉਹ ਸਾਡੇ ਅਗੇਂਸਟ ਜਾਏਗਾ। ਫਿਰ ਉਹ ਇੰਡੀਅਨ ਸਿਸਟਮ ਜਿਹੜਾ ਕਿ ਪੀਸਫੁਲ ਖਾਲਿਸਤਾਨੀ ਮੂਵਮੈਂਟ ਦੇ ਨੈਰੇਟਿਵ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ, ਉਹ ਉਹਨਾਂ ਦੇ ਹੱਥਾਂ 'ਚ ਖੇਡਣਾ ਹੋਏਗਾ। ਪਰ ਜਦੋਂ ਤੱਕ ਉਹ ਕੈਨੇਡਾ ਦੀ ਸੋਇਲ 'ਤੇ ਹੈ ਮੋਦੀ, ਉਸ ਦਾ ਹਰ ਥਾਂ 'ਤੇ ਹਰ ਲਿਹਾਜ਼ ਨਾਲ ਤੁਸੀਂ ਚਿੱਠੀ ਕੈਂਪੇਨ ਕਰੋ, ਅਖਬਾਰਾਂ ਨੂੰ ਲਿਖੋ। ਔਰ ਪੋਜ਼ੀਟਿਵ ਗੱਲ ਹੈ ਕਿ ਕੈਨੇਡੀਅਨ ਮੀਡੀਆ ਇਸ ਮੁੱਦੇ ਦੇ ਉੱਤੇ ਕਾਫੀ ਵੋਕਲ ਹੈ ਕੈਨੇਡੀਅਨ ਲਿਬਰਲ ਗਵਰਨਮੈਂਟ ਦੇ ਖਿਲਾਫ, ਜਿਸ ਨੇ ਮੋਦੀ ਨੂੰ G7 ਚ ਪਾਰਟਿਸਿਪੇਸ਼ਨ ਦਾ ਸੱਦਾ ਦਿੱਤਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।